ਅਗਲੀ ਖਬਰ ਮੇਨ ਤੋਂ ਆ ਰਹੀ ਹੈ, ਜਿੱਥੇ ਸ਼ੂਟਿੰਗ ਹੋਈ ਸੀ, ਮਾਸ ਸ਼ੂਟਿੰਗ ਤੁਹਾਨੂੰ ਯਾਦ ਹੋਊਗਾ ਕੁਝ ਦਿਨ ਪਹਿਲਾਂ। ਹੁਣ ਇਹ ਪਤਾ ਚੱਲ ਰਿਹਾ ਵੀ ਜਿਹੜਾ ਸ਼ੂਟਰ ਸੀਗਾ, ਉਹਦੇ ਸਬੰਧ ਦੇ ਵਿੱਚ ਉਹਦੇ ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਨੂੰ ਆਲਰੇਡੀ ਦੱਸਿਆ ਸੀ ਕੁਝ ਦਿਨ ਪਹਿਲਾਂ ਵੀ ਇਹ ਗਲਤ ਕੰਮ ਕਰ ਸਕਦਾ ਹੈ। ਉਹਦੇ ਭਰਾ ਨੇ ਕਿਹਾ ਵੀ ਈਵਨ ਮੈਂ ਕੁਝ ਜਿਹੜੀਆਂ ਉਹਦੀਆਂ ਗਨ ਸੀਗੀਆਂ, ਈਵਨ ਲੀਗਲੀ ਬਾਈ ਕੀਤੀਆਂ ਸੀਗੀਆਂ, ਉਹਨਾਂ ਨੂੰ ਮੂਵ ਕਰਕੇ ਅਸੀਂ ਜਿਹੜਾ ਹੋਰ ਡਿਫਰੈਂਟ ਉਹਨਾਂ ਦਾ ਖੇਤਾਂ ਵਾਲਾ ਘਰ ਆ ਉਹਦੇ ਵਿੱਚ ਰੱਖੀਆਂ ਸੀਗੀਆਂ। ਰੋਬਰਟ ਕਾਰਸ ਦੀ ਆਰਮੀ ਰਿਜ਼ਰਵ ਯੂਨਿਟ ਨੇ ਵੀ ਜੋ ਸੈਗਾਡੋਹ ਕਾਉਂਟੀ ਦੇ ਸ਼ੈਰਿਫ ਆਫਿਸ ਆ, ਉਹਨਾਂ ਨੂੰ ਇਹ ਦੱਸਿਆ ਸੀ ਵੀ ਇਹਨੂੰ ਜਿਹੜੀ ਆ ਮੈਡੀਕਲ ਕੰਡੀਸ਼ਨ ਹੈਗੀ ਆ ਤੇ ਕਿਸੇ ਤਰ੍ਹਾਂ ਦਾ ਜਿਹੜਾ ਮਾੜਾ ਕੰਮ ਕਰ ਸਕਦਾ ਹੈਗਾ। ਕਹਿੰਦੇ ਵੀ ਇਹ ਫੈਮਿਲੀ ਦਾ ਕੰਸਰਨ ਸੀ। ਕਾਰਡ ਦੀ ਜਿਹੜੀ ਮੈਂਟਲ ਹੈਲਥ ਆ ਉਹ ਪਿਛਲੇ ਸਾਲ ਤੋਂ ਹੀ ਕਾਫੀ ਜਿਹੜੀ ਆ ਬੈਡ ਚੱਲ ਰਹੀ ਸੀ। ਤੇ ਇਹ 40 ਸਾਲਾਂ ਦਾ 올ਡ ਫਾਇਰ ਆਰਮ ਇੰਸਟ੍ਰਕਟਰ ਸੀਗਾ, ਜਿਹਨੇ 18 ਲੋਕਾਂ ਨੂੰ ਮਾਰ ਦਿੱਤਾ ਤੇ 13 ਲੋਕ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਸੀ ਇਸ ਮਾਸ ਸ਼ੂਟਿੰਗ ਦੇ ਵਿੱਚ। ਜਿਹੜੇ ਡਾਕੂਮੈਂਟ ਰਿਲੀਜ਼ ਹੋਏ ਆ ਸ਼ੈਰਿਫ ਆਫਿਸ ਤੋਂ, ਉਹਨਾਂ ਨੇ ਦੱਸਿਆ ਆ ਵੀ ਪੂਰੀ ਟਾਈਮਲਾਈਨ ਦੱਸੀ ਆ ਵੀ ਵਾਰਨਿੰਗ ਸਾਈਨ ਵੀ ਸੀਗੇ, ਪਰ ਕਿਉਂ ਨਹੀਂ ਉਹ ਜਿਹੜਾ ਸ਼ੂਟਰ ਸੀ ਉਹਦੇ ਉੱਤੇ ਪੁਲਿਸ ਵਾਲੇ ਕੋਈ ਐਕਸ਼ਨ ਲੈ ਸਕੇ ਜਦੋਂ ਉਸਨੇ ਇਹ ਜਿਹੜਾ ਘਿਨਾਉਣਾ ਕੰਮ ਕੀਤਾ ਉਸ ਤੋਂ ਪਹਿਲਾਂ। ਹਾਲਾਂਕਿ ਕਾਫੀ ਦਿਨ ਪਹਿਲਾਂ ਜਿਹੜਾ ਆ ਉਹਨਾਂ ਨੂੰ ਇਹ ਪਤਾ ਚੱਲ ਗਿਆ ਸੀ। ਜੀ ਬਿਲਕੁਲ। ਉੱਥੇ ਹੀ ਯੈਲੋ ਫਲੈਗ ਲਾ ਜਿਹੜਾ ਆ ਹਰਜੋਤ ਸਿੰਘ ਜੀ, ਉਹ ਪੂਰੀ ਤਰ੍ਹਾਂ ਫੇਲ ਹੋਇਆ। ਆਪਾਂ ਉਸ ਦਿਨ ਵੀ ਗੱਲ ਕੀਤੀ ਸੀ, ਉੱਥੇ ਦੀ ਜਿਹੜੀ ਸੈਨੇਟਰ ਆ ਉਸਨੇ ਵੀ ਚਰਚਾ ਜਿਹੜੀ ਉਹ ਕੀਤੀ ਵੀ ਭਾਈ ਜਦੋਂ ਉਹ ਸਾਈਕੈਟ੍ਰਿਕ ਕੇਅਰ ਦੇ ਵਿੱਚ ਗਿਆ ਆ ਤਾਂ ਉਹਨੂੰ ਤਾਂ ਉਹਦੀਆਂ ਗੰਨਾਂ ਨੂੰ ਕਿਉਂ ਅਲੱਗ-ਅਲੱਗ ਕਿਉਂ ਨਹੀਂ ਕੀਤਾ ਗਿਆ, ਜਦੋਂ ਪਤਾ ਸੀਗਾ ਵੀ ਮੈਂਟਲੀ ਅਨਸਟੇਬਲ ਹੈਗਾ ਆ। ਤੇ ਫਿਰ ਵੀ ਇਸ ਚੀਜ਼ ਦੇ ਵਿੱਚ ਕਹਿੰਦੇ ਇਹਨੂੰ ਕੁਛ ਵੀਕ ਪਹਿਲਾਂ ਹੀ ਕਹਿ ਲਓ ਵੀ ਅਜਿਹੇ ਦੌਰੇ ਹਿੰਸਕ ਹੋਣ ਦੇ ਜਿਹੜੇ ਦੌਰੇ ਆ ਉਹ ਪੈਣੇ ਸ਼ੁਰੂ ਹੋਏ ਸੀ ਰੋਬਰਟ ਕਾਰਡ ਨੂੰ। ਫੌਜੀ ਹੋਣ ਕਰਕੇ ਉਹ ਇਸ ਦੇ ਵਿੱਚ ਪਰਪੱਖ ਵੀ ਸੀਗਾ, ਕਹਿ ਸਕਦੇ ਹਾਂ, ਕਿਉਂਕਿ ਉਹਦੇ ਕੋਲ ਟ੍ਰੇਨਿੰਗ ਸੀਗੀ ਕਿੱਦਾਂ ਕਰਨਾ। 18 ਜਾਣਿਆਂ ਨੂੰ ਉਹਨੇ ਵੱਖ-ਵੱਖ ਥਾਵਾਂ ਦੇ ਵਿੱਚ ਇੱਕ ਬੋਲਿੰਗ ਐਲੀ ਤੇ ਬਾਰ ਦੇ ਵਿੱਚ ਜਾ ਕੇ ਮਾਰ ਮੁਕਾਇਆ ਤੇ 13 ਜਾਣੇ ਅਜੇ ਵੀ ਜ਼ਖਮੀ ਜਿਹੜੇ ਉਸ ਤੇ ਕਰਕੇ ਜਿਹੜੇ ਉਹ ਦੱਸੇ ਜਾ ਰਹੇ ਹੈਗੇ ਨੇ। ਸੋ 2 ਦਿਨ ਇਹਨੂੰ ਲੱਭਦੇ ਰਹੇ, ਲੱਭਾ ਨਹੀਂ। ਬਾਅਦ ਚ ਅਸੀਂ ਸਿੱਧੀ ਲਾਸ਼ ਹੀ ਬਰਾਮਦ ਹੋਈ ਸੀਗੀ। ਡੈਪਟੀ ਦੀ ਰਿਪੋਰਟ ਦੇ ਮੁਤਾਬਕ ਜਿਹੜੇ ਕਾਰਡ ਦੇ ਘਰੇ ਪਹੁੰਚਣ ਤੋਂ ਬਾਅਦ ਚ ਉਹਨਾਂ ਨੇ ਜਿਹੜਾ ਉਹ ਦੇਖਿਆ ਸੀਗਾ ਵੀ ਉਹਨਾਂ ਨੇ ਰਿਜ਼ਰਵ ਯੂਨਿਟ ਦੇ ਨਾਲ ਵੀ ਗੱਲ ਕੀਤਾ ਤੇ ਕਹਿੰਦੇ ਆਰਮੀ ਵੀ ਪੂਰੀ ਤਰ੍ਹਾਂ ਮਦਦ ਜਿਹੜੀ ਆ ਉਹ ਕਰੇਗੀ। ਸੋ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਹਰਜੋਤ ਸਿੰਘ ਜੀ ਵਾਪਰੀ ਆ। ਲੋਕ ਸਨਕੀ ਹੋਏ ਫਿਰਦੇ ਆ, ਪਾਗਲ ਹੋਏ ਫਿਰਦੇ ਆ ਤੇ ਜਿਹੜੇ ਕਾਨੂੰਨ ਘਾੜੇ ਵੀ ਆ ਤੇ ਜਿਹੜੇ ਕਾਨੂੰਨ ਵਾਲੇ ਵੀ ਆ। ਹੋਰ ਚੀਜ਼ਾਂ ਵਿੱਚ ਤਾਂ ਕਈ ਵਾਰੀ ਬੜੀਆਂ ਤੇਜ਼ੀ ਦੇ ਨਾਲ ਲੋਕਾਂ ਨੂੰ ਜਦੋਂ ਫਾਈਨ ਦੇਣਾ ਹੁੰਦਾ, ਜਦੋਂ ਟਿਕਟ ਦੇਣੀ ਹੁੰਦੀ, ਉਦੋਂ ਤਾਂ ਬੜੇ ਤਿੱਖੇ ਚੱਲਦੇ ਆ ਤੇ ਜਦੋਂ ਇਦਾਂ ਦੀ ਗੱਲ ਆਉਂਦੀ ਆ ਤੇ ਉਦੋਂ ਇਹਨਾਂ ਦੀਆਂ ਕਰੈਕਸ ਦੇ ਵਿੱਚੋਂ ਅਜਿਹੇ ਲੋਕ ਆ ਉਹ ਬਚ ਕੇ ਜਿਹੜੇ ਉਹ ਨਿਕਲ ਜਾਂਦੇ ਆ। ਕਿਤੇ ਨਾ ਕਿਤੇ ਇਹਨਾਂ ਨੂੰ ਵੀ ਆਪਣੇ ਕੰਮ ਕਾਜ ਦੇ ਵਿੱਚ ਹੋਰ ਪ੍ਰੋਫੈਸ਼ਨਲਿਜ਼ਮ ਜ਼ਿਆਦਾ ਲਿਆਉਣ ਦੀ ਜ਼ਰੂਰਤ ਹੈਗੀ ਆ। ਜੀ ਜੀ